व्यूअर्स वेलकम बैक इन आवर प्रोग्राम जी। डॉक्टर साहब साढ़े को अगला फेसबुक मैसेज आया है एहतसाम तलित जी का पंजाब पाकिस्तान तो एहतसाम तलित एहतसाम हाँ जी ਇਹ ਲਿਖਦੇ ਹਨ ਡਾਕਟਰ ਸਾਹਿਬ ਅਤੇ ਨੀਲਮ ਕੌਰ ਸਾਹਿਬਾ ਨੂੰ ਸਲਾਮ। ਡਾਕਟਰ ਸਾਹਿਬ ਪਾਕਿਸਤਾਨ ਵਿੱਚ ਹੋਣ ਵਾਲੀ ਕਾਮਨਵੈਲਥ ਪਾਰਲੀਮੈਂਟਰੀ ਕਾਨਫਰੰਸ ਭਾਰਤ ਕਾਰਨ ਰੱਦ ਹੋ ਗਈ ਹੈ। ਇਹ ਕਾਨਫਰੰਸ ਇਸਲਾਮਾਬਾਦ ਵਿਖੇ ਹੋਣੀ ਸੀ। ਮੇਰੇ ਖਿਆਲ ਵਿੱਚ ਪਾਕਿਸਤਾਨ ਸਰਕਾਰ ਨੇ ਬਿਲਕੁਲ ਠੀਕ ਕੀਤਾ ਕਿ ਮੋਦੀ ਸਰਕਾਰ ਨੂੰ ਲਿਫਟ ਨਾ ਦੇ ਕੇ ਤੇ ਮੇਰੇ ਖਿਆਲ ਨਾਲ ਭਾਰਤ ਨੇ ਖੁਦ ਕਸ਼ਮੀਰ ਇਸ਼ੂ ਨੂੰ ਅੰਤਰਰਾਸ਼ਟਰੀ ਪੱਧਰ ਤੇ ਚੁੱਕ ਦਿੱਤਾ ਹੈ ਆਪਣੀ ਇਸ ਹਰਕਤ ਨਾਲ। ਡਾਕਟਰ ਸਾਹਿਬ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ? ਜੀ ਡਾਕਟਰ ਸਾਹਿਬ ਦੇਖੋ ਪਹਿਲਾਂ ਤਾਂ ਇਤਸਾਨ ਤਲਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਔਰ ਅਸੀਂ ਇਸ ਨੂੰ ਅੱਗੇ ਵੀ ਇੱਕ ਵਾਰ ਵਿਚਾਰ ਦਾ ਵਿਸ਼ਾ ਬਣਾਇਆ ਸੀ ਕਿ ਕਿਸ ਤਰੀਕੇ ਨਾਲ ਇੰਡੀਆ ਜੰਮੂ ਕਸ਼ਮੀਰ ਦਾ ਇਸ਼ੂ ਜਿਹੜਾ ਕਿ ਖੁਦ ਨਹਿਰੂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ ਸੀ। ਸਿਕਿਉਰਿਟੀ ਕਾਉਂਸਲ ਦੇ 17-18 ਮਤੇ ਨੇ ਜਿਹਦੇ 'ਚ ਕਿ ਕਸ਼ਮੀਰ ਦੇ ਵਿੱਚ ਰਾਇਸ਼ੁਮਾਰੀ ਕਰਾਉਣ, ਲੋਕਾਂ ਨੂੰ ਆਪਣਾ ਹੱਕ ਦੇਣ ਦਾ ਕਿ ਉਹ ਕਿੱਧਰ ਜਾਣਾ ਚਾਹੁੰਦੇ ਨੇ, ਇਹ ਗੱਲ ਮੰਨੀ ਹੋਈ ਹੈ। ਇਸ ਨੂੰ UN ਦੇ ਥੱਲੇ ਡਿਸਪਿਊਟਡ ਟੈਰੀਟਰੀ ਝਗੜੇ ਵਾਲਾ ਖੇਤਰ ਮੰਨਿਆ ਹੋਇਆ। ਹੁਣ ਜੇ ਭਾਰਤ ਇਨਸਿਸਟ ਕਰਦਾ ਹੈ ਕਿ ਇਹ ਜਿਹੜੀ ਕਾਮਨਵੈਲਥ ਵਾਲੀ ਇਹਨਾਂ ਦੀ ਪਾਰਲੀਮੈਂਟੇਰੀਅਨਸ ਦੀ ਕਾਨਫਰੰਸ ਹੈ ਇਹ ਪਾਕਿਸਤਾਨ 'ਚ ਜਦੋਂ ਹੋਣੀ, ਇਸਲਾਮਾਬਾਦ 'ਚ ਨੀਅਤ ਹੋਈ, ਉਦੋਂ ਵੀ ਉਹਨਾਂ ਨੇ ਪਾਕਿਸਤਾਨ ਨੇ ਕਿਹਾ ਸੀ ਕਿ ਵੀ ਇਹ ਪਹਿਲਾਂ ਵੀ ਕਿਉਂਕਿ ਜੰਮੂ ਕਸ਼ਮੀਰ ਇੱਕ ਡਿਸਪਿਊਟਡ ਟੈਰੀਟਰੀ ਹੈ, ਝਗੜੇ ਵਾਲਾ ਖੇਤਰ ਹੈ, ਉਹਨੂੰ ਨਹੀਂ ਇਨਵਾਈਟ ਕੀਤਾ ਜਾਏਗਾ। ਔਰ ਮੈਂ ਜਦੋਂ ਤੁਸੀਂ ਪੜ੍ਹ ਰਹੇ ਸੀ ਮੈਂ ਅੱਜ ਦੀ ਟ੍ਰਿਬਿਊਨ 'ਚ ਹੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਪਾਕਿਸਤਾਨ ਦੀ ਸਰਦਾਰ ਇਆਜ਼ ਸਾਦਕ ਉਹਨਾਂ ਦੀ ਸਟੇਟਮੈਂਟ ਹੈ ਜੀ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਵੀ ਹੈਵ ਕਲੈਰੀਫਾਈਡ ਟੂ ਦ ਲੰਡਨ ਸੈਕਟਰੀਏਟ ਆਫ ਦ ਕਾਮਨਵੈਲਥ that Kashmir is a disputed territory and now it is impossible for the Commonwealth Conference to be held in Pakistan। ਕਿ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਹੁਣ ਇੰਡੀਆ ਇਨਸਿਸਟ ਕਰ ਰਿਹਾ ਵੀ ਜੰਮੂ ਕਸ਼ਮੀਰ ਦੇ ਸਪੀਕਰ ਨੂੰ ਵੀ ਸੱਦੋ ਔਰ ਅਸੀਂ ਪਹਿਲਾਂ ਤੋਂ ਇਹ ਕਿਹਾ ਹੋਇਆ ਕਿ ਵੀ ਇਹ ਝਗੜੇ ਵਾਲਾ ਖੇਤਰ ਹੈ, ਇਸ ਲਈ ਹੁਣ ਅਸੀਂ ਇਸਲਾਮਾਬਾਦ ਵਿੱਚ ਇਸ ਕਾਨਫਰੰਸ ਨੂੰ ਕਰਵਾਉਣ ਤੋਂ ਅਸਮਰਥ ਹਾਂ ਕਿਉਂਕਿ ਔਰ ਹੁਣ ਇਹ ਨਿਊਯਾਰਕ 'ਚ ਹੋਏਗੀ ਔਰ ਇਹ ਜਿਹੜੀ ਕਾਨਫਰੰਸ ਹੈ 30 ਸਤੰਬਰ ਤੋਂ 8 ਅਕਤੂਬਰ ਦੇ ਵਿਚਾਲੇ ਹੋਣੀ ਜੀ। ਸੋ ਜ਼ਾਹਰ ਹੈ ਵੀ ਭਾਰਤ ਦਾ ਰਵੱਈਆ ਜਿਸ ਕਿਸਮ ਦਾ ਹੈ, ਇੱਕ ਪਾਸੇ ਉਹ ਪਾਕਿਸਤਾਨ ਦੇ ਨਾਲ ਬਾਈਲੇਟਰਲ ਗੱਲਬਾਤ ਨੂੰ ਸ਼ਿਮਲਾ ਐਗਰੀਮੈਂਟ ਦੀ ਸਪਿਰਿਟ ਦੇ ਨਾਲ ਕਰਦੇ ਰਹੇ ਨੇ, ਦੂਸਰੇ ਪਾਸੇ ਜੇ ਪਾਕਿਸਤਾਨ ਦੇ ਵਿੱਚ ਕੋਈ ਹਿਲਜੁਲ ਹੁੰਦੀ ਹੈ ਤੇ ਉਹ ਇੰਟਰਨੈਸ਼ਨਲ ਲੈਵਲ ਤੱਕ ਜਾਂਦੇ ਨੇ, UN 'ਚ ਇਸਤੇਮਾਲ ਕਰਦੇ ਨੇ ਇਸ ਪ੍ਰਭਾਵ ਕਿ ਜੀ ਫਲਾਂ ਨੂੰ ਦਹਿਸ਼ਤਗਰਦ ਐਲਾਨੋ। ਬੈਕ ਹੋਮ ਜੇ ਬਾਰਡਰਸ ਦੇ ਉੱਤੇ ਉਹ ਧੱਕੇ ਦੇ ਨਾਲ ਫਾਇਰਿੰਗ ਹੋ ਰਹੀ ਹੈ, ਇੱਧਰ ਹੋ ਰਹੀ ਹੈ, ਉੱਧਰ ਹੋ ਰਹੀ ਹੈ, ਉਹਦਾ ਇਸ਼ੂ ਵੀ ਚੱਕਦੇ ਨੇ। 1 ਸਾਲ ਹੋ ਗਿਆ ਜਿਹੜੀ ਸੈਕਟਰੀ ਲੈਵਲ ਗੱਲਬਾਤ ਸੀ ਉਸ ਨੂੰ ਇੰਡੀਆ ਨੇ ਮੁੰਬਈ ਦਹਿਸ਼ਤਗਰਦ ਹਮਲਿਆਂ ਦਾ ਜਿਹੜਾ ਉਹ ਡਰਾਮਾ ਕਰਕੇ ਉਹਨਾਂ ਨੂੰ ਕਿਹਾ ਕਿ ਜੀ ਨਹੀਂ ਅਸੀਂ ਗੱਲ ਨਹੀਂ ਕਰਨੀ, ਪਰ ਇਹਦੇ ਉਲਟ ਆਪ ਕੀ ਕਰਦੇ ਨੇ, ਸਮਝੌਤਾ ਐਕਸਪ੍ਰੈਸ ਦਾ ਸੀਮਾਨੰਦ ਹੋਏ ਜਾਂ ਉਹ ਮੈਕਾ ਮਸੀਤ ਹੋਏ, ਅਜਮੇਰ ਸ਼ਰੀਫ ਹੋਏ, ਹੈਦਰਾਬਾਦ ਹੋਏ, ਮਾਲੇਗਾਉਂ ਹੋਏ, ਉਹ ਜਿੰਨੇ ਵੀ ਉਹਦੇ ਦੋਸ਼ੀ ਨੇ ਉਹਨਾਂ ਸਾਰਿਆਂ ਦੀ ਜ਼ਮਾਨਤ ਕਰ ਦੇਣੀ। ਤੇ ਜੇ ਪਾਕਿਸਤਾਨ ਦੀ ਅਦਾਲਤ ਕਿਸੇ ਦੀ ਜ਼ਮਾਨਤ ਕਰਦੀ ਹੈ ਤਾਂ ਉਹਦੇ ਤੇ ਫਿਰ ਚੀਕਾ ਮਾਰਦੇ ਨੇ ਕਿ ਜੀ ਇਹ ਸਰਕਾਰ ਉਹਨਾਂ ਦੇ ਨਾਲ ਕੰਪਲਿਸਿਟ ਹੈ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਸਰਕਾਰ ਨੇ ਲੇਟਲੀ ਕੁਝ ਸਮੇਂ ਤੋਂ ਆਪਣੇ ਦੰਦ ਦਿਖਾਣੇ ਸ਼ੁਰੂ ਕੀਤੇ ਨੇ ਮਜ਼ਬੂਤੀ ਵਾਲੇ, ਇਹ ਬੜੀ ਚੰਗੀ ਗੱਲ ਹੈ ਔਰ ਅਸੀਂ ਸਮਝਦੇ ਹਾਂ ਵੀ ਇਹ ਕਾਨਫਰੰਸਾਂ ਹੋਣੀਆਂ ਨਾ ਹੋਣੀਆਂ ਇਹ ਬਹੁਤਾ ਮਾਅਨੇ ਨਹੀਂ ਰੱਖਦੀਆਂ, ਪਰ ਪਾਕਿਸਤਾਨ ਨੇ ਆਪਣਾ ਸਟੈਂਡ ਜਿਹੜਾ ਪੱਕਾ ਰੱਖਿਆ ਇਸ ਮੁੱਦੇ ਦੇ ਉੱਤੇ ਕਿਉਂਕਿ ਜਿੰਨਾ ਪ੍ਰੈਸ਼ਰ ਇੰਡੀਆ ਵੱਲੋਂ ਔਰ ਖਾਸ ਤੌਰ ਤੇ ਕਿਉਂਕਿ ਕਾਮਨਵੈਲਥ ਇੰਗਲੈਂਡ ਦੀ ਲੈਗੇਸੀ ਹੈ ਔਰ ਹਾਲਾਂਕਿ ਮੈਨੂੰ ਤਾਂ ਕਈ ਵਾਰੀ ਇਹ ਵੀ ਲੱਗਦਾ ਹੈ ਕਿ ਜਿਹੜੇ ਅਣਖ ਵਾਲੇ ਮੁਲਕ ਨੇ ਉਹ ਕਿਉਂ ਈਵਨ ਕਾਮਨਵੈਲਥ ਦੇ ਵਿੱਚ ਵੀ ਕਿਉਂ ਰਹਿਣ। ਕਾਮਨਵੈਲਥ ਦਾ ਮਤਲਬ ਇਹ ਹੈ ਵੀ ਅੰਗਰੇਜ਼ਾਂ ਨੇ 60 ਤੋਂ ਜ਼ਿਆਦਾ ਮੁਲਕ ਨੇ ਜਿਹੜੀ ਕਾਮਨਵੈਲਥ ਬਣੀ ਹੈ ਕਿ ਜਿੱਥੇ ਜਿੱਥੇ ਅੰਗਰੇਜ਼ਾਂ ਨੇ ਰਾਜ ਕੀਤਾ ਸੀ ਉਹਨਾਂ ਨੇ ਰਾਜ ਭਾਵੇਂ ਉਹਨਾਂ ਨੂੰ 100 ਸਾਲ 200 ਸਾਲ 300 ਸਾਲ ਰਗੜਿਆ ਲੁੱਟਿਆ ਔਰ ਉਸ ਤੋਂ ਬਾਅਦ ਭਾਵੇਂ ਛੱਡਿਆ ਵੀ ਮਜਬੂਰੀ ਵਾਸ ਕਿਉਂਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਇੰਨੇ ਕੁ ਕਰਜ਼ਾਈ ਹੋ ਗਏ ਸੀ ਵੀ ਉਹਨਾਂ ਨੂੰ ਹੋਲਡ ਨਹੀਂ ਸੀ ਕਰ ਸਕਦੇ। ਤੇ ਉਹ ਪਤਾ ਨਹੀਂ ਜਿਹੜੇ ਮੁਲਕ ਨੇ ਉਹ ਕਿਉਂ ਇਹ ਫਖਰ ਮਹਿਸੂਸ ਕਰਦੇ ਨੇ ਜੀ ਕਾਮਨਵੈਲਥ ਵੀ ਸਾਡੇ ਆਕਾ ਇਹ ਸੀ। ਸੋ ਮੈਂ ਸਮਝਦਾ ਵੀ ਇਹ ਵੀ ਕਈ ਚੀਜ਼ਾਂ ਔਰ ਜਿਨ੍ਹਾਂ ਮੁਲਕਾਂ 'ਚ ਚਾਈਨਾ ਨਹੀਂ ਬਣ ਗਿਆ ਕਾਮਨਵੈਲਥ ਦਾ ਮੈਂਬਰ। ਸੋ
ਇਹ ਜਦੋਂ ਤੁਸੀਂ ਆਜ਼ਾਦ ਸਪਿਰਿਟ ਦੇ ਨਾਲ ਆਪਣੇ ਮੁਲਕਾਂ ਨੂੰ ਅੱਗੇ ਲੈ ਕੇ ਜਾਣਾ ਹੈ, ਅਸੀਂ ਇਹ ਵੀ ਨਹੀਂ ਕਹਿੰਦੇ ਵੀ ਤੁਸੀਂ ਇੰਗਲੈਂਡ ਦੇ ਨਾਲ ਕੋਈ ਜੰਗ ਕਰਨੀ ਹੈ, ਪਰ ਘੱਟੋ ਘੱਟ ਜਿਹੜੀ ਗੁਲਾਮੀ ਦੀ ਲੈਗੇਸੀ ਹੈ, ਗੁਲਾਮੀ ਦਾ ਵਿਰਸਾ ਹੈ, ਇਸ ਤੋਂ ਛੁਟਕਾਰਾ ਪਾਓ। ਜੇ ਚਾਈਨਾ 4 ਕਦਮ ਅੱਗੇ ਜਾਏ, ਉਹਨਾਂ ਨੇ ਰੇਜ਼ ਕਰਤੀਆਂ ਬਿਲਡਿੰਗਸ ਵੀ ਜਿਹੜੀਆਂ ਅੰਗਰੇਜ਼ਾਂ ਦੀਆਂ ਬਣਾਈਆਂ ਹੋਈਆਂ ਸੀ, ਸਭ ਕੁਝ ਜਿਹੜਾ ਉਹਨਾਂ ਨੇ ਜਿਹੜਾ ਵੀ ਕਲੋਨੀਅਲਿਜ਼ਮ ਦਾ, ਬਸਤੀਵਾਦ ਦਾ ਕੁਝ ਵੀ ਸੀ, ਉਹ ਸਾਰਾ ਸਾਫ਼ ਕਰਕੇ ਆਪਣੇ ਲੋਕਾਂ ਦੇ ਪ੍ਰਾਈਡ 'ਚੋਂ ਉਹਨਾਂ ਨੇ ਗੱਲ ਕੱਢੀ। ਸੋ ਇਹ ਇੰਡੀਆ ਜਿਨ੍ਹਾਂ ਨੂੰ ਅਦਰਵਾਈਜ਼ ਬੜਾ ਹਿੰਦੂਤਵਾ ਔਰ ਪੁਰਾਣਾ ਗਰਵ ਤੇ ਇੱਧਰ ਤੇ ਉੱਧਰ, ਤੇ ਇਹਨਾਂ ਦਾ ਹਾਲ ਇਹ ਦੇਖੋ। ਇਹ ਉਸ ਕਾਮਨਵੈਲਥ ਦੇ ਪਲੇਟਫਾਰਮ ਨੂੰ ਵੀ ਜਿਹੜਾ ਉਸ ਵੀ ਬੜੇ ਹੋਏ ਨੇ, ਉਹਨੂੰ ਮਿਸਯੂਜ਼ ਵੀ ਕਰਦੇ ਨੇ, ਉੱਥੇ ਧੌਂਸ ਵੀ ਚਲਾਉਂਦੇ ਨੇ, ਇੰਗਲੈਂਡ ਦੇ ਨਾਲ ਵਪਾਰ ਵੀ ਕਰਦੇ ਨੇ, ਔਰ ਇੰਗਲੈਂਡ ਨੂੰ ਜਿਹੜਾ ਉਹ ਅੱਖਾਂ ਵੀ ਦਿਖਾਉਂਦੇ ਨੇ। ਸੋ ਇਹ ਕਿਹੜਾ ਪ੍ਰਾਈਡ ਹੈ ਇਹਦੇ 'ਚ? ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਨੇ ਬਿਲਕੁਲ ਠੀਕ ਕਦਮ ਲਿਆ, ਔਰ ਬਿਲਕੁਲ ਇਹਦੇ ਨਾਲ ਕਸ਼ਮੀਰ ਦੇ ਲੋਕਾਂ ਨੂੰ ਵੀ ਹੌਸਲਾ ਹੋਏਗਾ ਕਿ ਭਾਈ ਇਹ ਸਾਡਾ ਹੱਥ ਛੱਡਿਆ ਨਹੀਂ ਹੈ। ਜਿਹੜੀਆਂ ਪਿਛਲੀ ਹਕੂਮਤਾਂ ਦੀਆਂ ਕੁਝ ਨੀਤੀਆਂ ਇੰਡੀਆ ਨੂੰ ਪਲੀਜ਼ ਕਰਨ ਜਾਂ ਅਮਰੀਕਾ ਦਾ ਦਬਾਅ ਕਬੂਲਣ ਦੀਆਂ ਸੀ, ਉਹਨਾਂ ਨੇ ਇਸ ਵਾਰ ਜਿਹੜਾ ਬਿਲਕੁਲ ਠੀਕ ਡਿਸੀਜਨ ਲਿਆ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ। ਵੀਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।